ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਸਿਹਤ ਸੰਭਾਲ ਦਾ ਪ੍ਰੋਗਰਾਮ। ਅੱਜ 22 ਅਪ੍ਰੈਲ ਦਿਨ ਵੀਰਵਾਰ, ਅਤੇ ਵੀਰਵਾਰ ਨੂੰ ਆਪਣੇ ਨਾਲ ਜਗਵੀਰ ਸਿੰਘ ਜੀ ਜਿਹੜੇ ਉਹ ਜੁੜਦੇ ਨੇ ਅਤੇ ਆਪਾਂ ਉਹਨਾਂ ਦੇ ਨਾਲ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲੋਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ ਗੁਰਮੇਲ ਕੌਰ ਬਾਠ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ ਅਤੇ ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੇ ਜਾਈਏ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ ਅਤੇ ਇਹ ਜਿਹੜੇ ਘਰੇਲੂ ਨੁਸਖੇ ਆ, ਹੋਮ ਰੈਮਡੀਜ਼ ਆ, ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਦੇ ਹਾਂ। ਵੀਰਵਾਰ ਨੂੰ ਸਿਹਤ ਸੰਭਾਲ ਦਾ ਪ੍ਰੋਗਰਾਮ 3:30 ਤੋਂ 4 ਵਜੇ ਤੱਕ ਕੈਲੀਫੋਰਨੀਆ ਟਾਈਮ ਮੁਤਾਬਕ, ਅਤੇ ਮੰਗਲਵਾਰ ਨੂੰ ਜਿਸ ਵਿੱਚ ਕਾਲਾਂ ਲੈਂਦੇ ਆ ਉਹ 4 ਤੋਂ 5:30 ਵਜੇ ਤੱਕ ਹੁੰਦਾ ਆ। ਅਤੇ ਫਿਰ ਇਹਨਾਂ ਦੋਨਾਂ ਹੀ ਪ੍ਰੋਗਰਾਮ ਦਾ ਰਿਪੀਟ ਬਰੋਡਕਾਸਟ ਐਤਵਾਰ ਨੂੰ ਜਿਹੜਾ ਜੀ ਸ਼ਾਮੀ 4 ਤੋਂ 6 ਵਜੇ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਂਦਾ ਆ। ਅਤੇ ਆਓ ਹੁਣ ਆਪਾਂ ਜਗਵੀਰ ਸਿੰਘ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਰੇ ਸਰੋਤੇ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਾਰੇ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੇ ਉਹਨੇ ਮੂੰਹ ਤੇ ਕਹਿੰਦੇ ਸੀਗੇ ਕਿੱਲਾਂ ਫੁੰਸੀਆਂ ਜਿਹੀਆਂ ਹੋਈਆਂ ਵੀ ਹੈਗੀਆਂ, ਉਹ ਆਪਣੇ ਯੂਜ਼ ਕਰ ਸਕਦੇ ਹੈਗੇ। 1 ਚਮਚਾ ਅਦਰਕ ਦਾ ਰਸ, 1 ਚਮਚਾ ਨਿੰਬੂ ਦਾ ਰਸ, 1 ਚਮਚਾ ਚਮੇਲੀ ਦਾ ਤੇਲ, ਜੈਸਮੀਨ ਆਇਲ ਕਹਿੰਦੇ ਜਿਹਨੂੰ ਵਿੱਚ ਉੱਥੇ ਸਟੋਰਾਂ 'ਚ, ਇਹ ਮਿਕਸ ਕਰਕੇ ਤੁਸੀਂ ਲਗਾਓ, ਇਹ ਠੀਕ ਹੋ ਜੂਗਾ ਜੀ। ਨਹੀਂ ਤਾਂ ਅਜਵਾਇਨ ਪੀ ਕੇ ਤੁਸੀਂ 1 ਚਮਚਾ ਉਹਨੇ ਯੋਗਰਟ ਲੈ ਕੇ, 1 ਚਮਚਾ ਅਜਵਾਇਨ ਦਾ ਪਿਸਿਆ ਵਾ, 1 ਚਮਚਾ ਯੋਗਰਟ ਦਾ, ਉਹ ਲੈ ਕੇ ਤੁਸੀਂ ਆਪਣੇ ਕਿੱਲਾਂ 'ਤੇ ਲਗਾਉਣਾ ਹੈਗਾ ਜੀ, ਆਪਣੇ ਮੂੰਹ 'ਤੇ ਜਿਹੜੇ ਹੈਗੇ। ਇਹ ਤੁਸੀਂ ਆਪਣੇ ਲਗਾ ਕੇ ਅੱਧ ਘੰਟੇ ਬਾਅਦ ਜਦ ਸੁੱਕ ਗਿਆ ਆਪਣੇ ਧੋਦੇ ਕਰੋ, ਦਿਨ ਨਾਲ 2 ਵਾਰੀ ਕਰੋ, ਉਹਦੇ ਨਾਲ ਕਿੱਲਾਂ ਹਟ ਜੂਗੀਆਂ ਜੀ ਇਹਦੇ ਨਾਲ। ਫਿਰ ਨਹੀਂ ਤਾਂ ਉਹਨੇ ਤੁਸੀਂ ਆਪਣੇ ਪੁਦੀਨਾ ਜਿਹੜਾ ਹੁੰਦਾ ਪੁਦੀਨਾ, ਉਹਨੂੰ ਤੁਸੀਂ ਚਟਨੀ ਬਣਾਉਣੀ ਹੈਗੀ ਸ਼ਰਾਬ ਪਾ ਕੇ, ਕੋਈ ਵੀ ਬਿਸਕੀ ਆ ਲੈ ਲਓ ਸ਼ਰਾਬ ਜੀ, ਉਹ ਪਾ ਕੇ ਚਟਨੀ ਐਨ ਪਤਲਾ ਜਿਹਾ ਲੇਪ ਬਣਾ ਲਓ, ਜਿਸ ਤਰ੍ਹਾਂ ਆਪਾਂ ਮਹਿੰਦੀ ਲਗਾਉਂਦੇ ਹੁੰਦੇ ਉਸ ਤਰ੍ਹਾਂ ਉਹ ਤੁਸੀਂ ਲਗਾਓ। ਉਹਦੇ ਨਾਲ ਵੀ ਸਾਰੀ ਆਪਣੇ ਕਿੱਲਾਂ ਜਿਹੜੀਆਂ ਮੂੰਹ 'ਤੇ ਹਟ ਜੂਗੀਆਂ ਆਪਣੇ ਫਿੰਸੀਆਂ ਜੋ ਕੁਛ ਵੀ ਹੈਗਾ। ਨਹੀਂ ਤਾਂ ਨਿੰਮ ਦਾ ਹੀ ਤੇਲ ਲਗਾਉਣ ਲੱਗ ਜਾਓ, ਉਹਦੇ ਨਾਲ ਹਟ ਜਾਂਦੀਆਂ ਜੀ। ਜਿਹੜੇ ਯੂਰਿਕ ਐਸਿਡ ਵਾਸਤੇ ਪਿੱਛੇ ਸੀਗੇ ਉਹ ਆਪਣੇ ਲੈ ਸਕਦੇ ਹੈਗੇ ਸੁੰਨ, ਪੁਦੀਨਾ, ਹਲਦੀ ਅਤੇ ਸੌਂਫ, 4 ਚੀਜ਼ਾਂ ਤੁਸੀਂ ਆਪਣੇ ਲੈ ਸਕਦੇ ਹੈਗੇ। ਸੁੰਡ, ਪੁਦੀਨਾ, ਹਲਦੀ, ਸੌਂਫ, ਇਹ ਆਪਣੇ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਕੜੀ ਪੱਤਾ ਜਿਹੜਾ ਹੁੰਦਾ ਉਹਦੀ ਚਾਹ ਬਣਾ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਇੱਕ ਹੋਰ ਹੈਗੀ ਅਕਰਕਰਾ ਲੈਣਾ ਹੈਗਾ ਤੁਸੀਂ, ਸੁੰਡ, ਅਕਰਕਰਾ, ਸੁੰਡ, ਅਸਗੰਧ, ਲੌਂਗ, ਇਹ ਬਰਾਬਰ ਤੁਸੀਂ ਆਪਣੇ ਲੈ ਕੇ ਇਹਦਾ ਅੱਧਾ ਹੀ ਚਮਚਾ ਤੁਸੀਂ ਆਪਣੇ ਲੈਣਾ ਹੈਗਾ ਜੀ। ਅਤੇ ਅੱਧਾ ਚਮਚਾ ਤੁਸੀਂ ਆਪਣੇ ਲੈ ਲਿਆ ਕਰੋ, ਇਹ ਯੂਰਿਕ ਐਸਿਡ ਨੂੰ ਠੀਕ ਹੈਗਾ ਜੀ। ਫਿਰ ਉਹਨੇ ਜਿਹੜੇ ਕਹਿੰਦੇ ਸੀਗੇ ਪਤਲੇ ਦਸਤ ਲੱਗੇ ਹੋਏ ਹੈਗੇ, ਪਿਛਲੇ ਵੀਕ ਦਾ ਸੀਗਾ ਇਹ, ਉਹ ਲੈ ਸਕਦੇ ਹੈਗੇ। ਅਨਾਰ ਦਾਣਾ, ਸੌਂਫ, ਧਨੀਆ, ਜੀਰਾ ਅਤੇ ਮਿਸ਼ਰੀ, ਇਹ ਬਰਾਬਰ ਲੈ ਕੇ ਸਾਰੀਆਂ ਚੀਜ਼ਾਂ, 1 ਚਮਚਾ ਸਵੇਰ ਨੂੰ, 1 ਚਮਚਾ ਦੁਪਹਿਰ ਨੂੰ, 1 ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅਤੇ ਪਤਲੇ ਦਸਤ ਵਾਲੇ ਲੈ ਸਕਦੇ ਹੈਗੇ ਤੁਸੀਂ ਅਦਰਕ, ਜਿਹੜੀ ਅਦਰਕ ਦੀ ਚਾਹ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਜੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਅਦਰਕ ਦੇ ਰਸ ਨੂੰ ਧੁੰਨੀ ਦੇ ਵਿੱਚੋਂ ਪਾ ਕੇ ਉੱਪਰ 'ਤੇ ਰੂਈ ਰੱਖ ਕੇ ਪੱਟੀ ਬੰਨ੍ਹ ਕੇ ਜਾਂ ਊਂ ਲੰਬੇ ਪੈ ਜਾਓ 10-15 ਮਿੰਟ ਵਾਸਤੇ, ਉਹਦੇ ਨਾਲ ਵੀ ਆਪਣੇ ਜਿਹੜੇ ਦਸਤ ਹਟ ਜਾਂਦੇ ਜੀ। ਜਿਹੜੇ ਪਿਛਲੇ ਮੰਗਲਵਾਰ ਨੂੰ ਸੀਗੇ ਜਿਹੜੇ ਉਹਦੇ ਜਿਹੜੇ ਰਹਿ ਗਏ ਸੀਗੇ ਉਹ ਦੱਸਦੇ ਤੁਹਾਨੂੰ। ਪਿੱਤੇ ਦੀ ਪੱਥਰੀ ਵਾਸਤੇ ਪੁੱਛਦੇ ਸੀਗੇ ਉਹ, ਤੁਸੀਂ ਇਹ ਲੈ ਸਕਦੇ ਨਿੰਬ ਦੇ ਪੱਤੇ ਅਤੇ ਆੜੂ ਜਿਹੜਾ ਪੀਚਸ ਹੁੰਦੀਆਂ ਉਹਦੇ ਦਰਖਤ ਦੇ ਪੱਤੇ ਲੈ ਕੇ ਉਹਨਾਂ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਲਓ ਤੁਸੀਂ। ਅੱਧਾ ਕੁ ਚਮਚਾ ਤੁਸੀਂ ਆਪਣੇ ਇਹ ਕਾਂਜੀ ਨਾਲ ਲੈਣਾ ਹੈਗਾ ਜੀ, ਗਾਜਰਾਂ ਦੀ ਕਾਂਜੀ ਪਾ ਕੇ, ਉਹ ਤੁਸੀਂ ਲੈ ਸਕਦੇ ਹੈਗੇ।
ਨਹੀਂ ਤਾਂ ਪਖੜੇ ਦਾ ਅੱਧਾ ਚਮਚਾ ਇਹ ਵੀ ਤੁਸੀਂ ਕਾਂਜੀ ਨਾਲ ਲੈਣਾ ਹੈਗਾ ਜੀ। ਤੇ ਆਪਣੇ ਸੰਦ ਦੇ ਜਿਹੜੇ ਬੀਜ ਹੁੰਦੇ ਉਹ ਤੁਸੀਂ ਆਪਣੇ 1/3 ਚਮਚਾ ਜਾਂ ਸਮਝ ਲਓ ਇੱਕ ਮੋਟੀ ਜਿਹੀ ਚੁਟਕੀ ਥੋੜ੍ਹੀ ਜਿਹੀ ਉਹ ਬੱਕਰੀ ਦੇ ਦੁੱਧ ਨਾਲ ਤੁਸੀਂ ਲੈਣੀ ਹੈਗੀ। ਜਾਂ ਫਿਰ ਆਪਣੇ ਜੇ ਕੋਈ ਇੰਡੀਆ ਭਾਈ ਹੈਗਾ ਤਾਂ ਖਟਕਲ ਦੀ ਜੜ ਦਾ ਚੂਰਨ ਅੱਧਾ ਚਮਚਾ ਇਹ ਵੀ ਬੱਕਰੀ ਦੇ ਦੁੱਧ ਨਾਲ ਤੁਸੀਂ ਆਪਣੇ ਲੈਣਾ ਹੈਗਾ ਜੀ। ਜਾਂ ਫਿਰ ਇੰਡੀਆ ਵਾਸਤੇ ਹੈਗਾ ਜਿਹੜਾ ਫਾਲਸੇ ਦੀ ਜੜ ਦਾ ਚੂਰਨ ਉਹ ਤੁਸੀਂ ਅੱਧਾ ਚਮਚਾ ਪਾਣੀ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ ਪਿੱਤੇ ਦੀ ਪਥਰੀ ਵਾਸਤੇ ਵਧੀਆ ਹੋਰ ਇਲਾਜ ਹੈਗਾ ਜੀ ਆਪਣੇ ਇਹ ਤੁਸੀਂ ਆਪਣੇ ਲੈਣੇ ਹੈਗੇ ਬਦਾਮ 6-7 ਬਦਾਮ ਲੈਣੇ ਹੈਗੇ, ਮਨੱਕਾ 6-7 ਲੈਣੇ ਹੈਗੇ, ਖਰਬੂਜੇ ਦੇ ਬੀਜ 1 ਚਮਚਾ ਜਾਂ 1.5 ਚਮਚਾ ਤੁਸੀਂ ਪਾ ਲਓ, 2 ਛੋਟੀਆਂ ਇਲਾਇਚੀਆਂ ਪਾ ਲਓ, ਥੋੜ੍ਹੀ ਜਿਹੀ ਆਪਣੇ ਕੂਜਾ ਮਿਸ਼ਰੀ ਇਹ ਤੁਸੀਂ ਪਾਣੀ ਨਾਲ ਭਿਓ ਕੇ ਰੱਖ ਦੇਣੀਆਂ ਸਾਰੀਆਂ ਚੀਜ਼ਾਂ। ਇਹਨਾਂ ਦੇ ਮਨੱਕਿਆਂ ਦੇ ਬੀਜ ਕੱਢ ਲਿਓ ਤੁਸੀਂ ਅਤੇ ਬਦਾਮਾਂ ਦੇ ਸਵੇਰ ਨੂੰ ਛਿੱਲਕ ਲਾ ਕੇ ਉਸ ਤਰ੍ਹਾਂ ਉਹਨੂੰ ਤੁਸੀਂ ਗ੍ਰਾਇੰਡ ਕਰਕੇ ਥੋੜ੍ਹਾ ਜਿਹਾ ਪਾਣੀ ਹੋਰ ਪਾਉਣਾ ਹੈ, ਦੁੱਧ ਪਾਉਣਾ ਹੈਗਾ, ਉਹ ਗ੍ਰਾਇੰਡ ਕਰਕੇ ਆਪਣੇ ਤੁਸੀਂ ਉਹ ਆਪਣੇ ਪੀਣਾ ਹੈਗਾ ਜੀ ਤੁਸੀਂ। ਇਹ ਤੁਸੀਂ ਆਪਣੇ ਪੀਓ, ਇਹਦੇ ਵੀ ਪਿੱਤੇ ਦੀ ਪੱਥਰੀ ਠੀਕ ਕਰ ਦਿੰਦੇ ਜੀ। ਇਹ ਵੀ ਵੈਸੇ ਆਪਣੇ ਜਿਹੜਾ ਕੁਮਾਰੀ ਆਸਬ ਆਪਾਂ ਪੇਟ ਵਾਸਤੇ ਯੂਜ਼ ਕਰਦੇ ਹੈਗੇ, ਜਿਹੜੇ ਪੇਟ ਨੂੰ ਪ੍ਰੋਬਲਮ ਹੋਵੇ ਕੋਈ ਕੁਮਾਰੀ ਆਸਬ ਉਹ ਆਪਣੇ ਜੇ ਪੀ ਚੱਲੋ ਤਾਂ ਉਹਦੇ ਨਾਲ ਵੀ ਪਿੱਤੇ ਦੀ ਪੱਥਰੀ ਨਿਕਲ ਜਾਂਦੀ, ਉਹਦੇ ਪਿੱਤੇ ਦੀ ਪੱਥਰੀ ਨੂੰ ਫਰਕ ਪੈਂਦਾ ਹੈਗਾ ਜੀ। ਉਹ ਲੈਣਾ ਹੈਗਾ ਤੁਸੀਂ 4 ਚਮਚੇ ਲੈਣਾ ਹੈਗਾ ਦਵਾਈ ਦੇ। ਕੁਮਾਰੀ ਆਸਬ ਦਵਾਈ ਹੈਗੀ ਲਿਕੁਇਡ ਸਟੋਰਾਂ 'ਚ ਮਿਲਦੀ ਹੈਗੀ ਜਾਂ ਔਡਰ ਦੇ ਕੇ ਤੁਸੀਂ ਐਮਾਜ਼ੋਨ ਤੋਂ ਮੰਗਵਾ ਲਓ, 2-3 ਸੀਸੀਆਂ ਮੰਗਵਾ ਲਿਓ ਤੁਸੀਂ ਇਕੱਠੀਆਂ ਹੀ। ਅਤੇ ਆਪਣੇ ਉਹ ਤੁਸੀਂ 4 ਚਮਚੇ ਪੀਣੇ, 4 ਚਮਚੇ ਪਾਣੀ ਪਾ ਕੇ ਸਵੇਰ ਸਾਂਝ ਤੁਸੀਂ ਉਹ ਪੀਓ ਰੋਟੀ ਖਾਣੇ ਤੋਂ ਬਾਅਦ। ਉਹ ਵੀ ਆਪਣੇ ਪਿੱਤੇ ਦੀ ਪੱਥਰੀ ਨੂੰ ਫਰਕ ਪਾ ਦਿੰਦੀ ਹੈ। ਜਿਹੜੇ ਕਹਿੰਦੇ ਹੱਥਾਂ ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਹੈਗਾ ਉਹ ਆਪਣੇ ਜੈਸਮੀਨ ਚਮੇਲੀ ਦੇ ਤੇਲ ਦੀ ਉਹ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਆਪਣੇ ਸੌਂਫ, ਧਨੀਆ, ਮਿਸ਼ਰੀ ਇਹ ਬਰਾਬਰ ਤਿੰਨੇ ਚੀਜ਼ਾਂ ਲੈਣੀਆਂ ਹੈਗੀਆਂ। 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ। ਇਹ ਤੁਸੀਂ ਆਪਣੇ ਖਾ ਲਿਆ ਕਰੋ। ਸੌਂਫ, ਧਨੀਆ, ਮਿਸ਼ਰੀ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। ਨਹੀਂ ਤਾਂ 5-7 ਖੰਜੂਰਾਂ ਤੁਸੀਂ ਪਾਣੀ ਨਾਲ ਭਿਓ ਕੇ ਰੱਖ ਦੇਣੀਆਂ ਰਾਤ ਨੂੰ, ਸਵੇਰ ਨੂੰ ਉੱਠ ਕੇ ਤੁਸੀਂ ਆਪਣੇ ਪਾਣੀ ਹੀ ਪੀ ਲਓ, ਆਪਣੇ ਖੰਜੂਰਾਂ ਖਾ ਲਓ। ਇਹ ਸਿਹਤ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚ ਫਾਲਸਾ ਫਰੂਟ ਹੁੰਦਾ ਜੀ, ਇੱਕ ਛੋਟਾ ਬੇਰੀ ਵਰਗਾ, ਬਾਲੇ ਬਰੀਕ ਹੁੰਦੇ ਹਨ, ਉਹਦਾ ਸ਼ਰਬਤ ਤੁਸੀਂ ਫਾਲਸੇ ਦਾ ਸ਼ਰਬਤ ਜੇ ਤੁਹਾਨੂੰ ਮਿਲਦਾ ਉਹ ਤੁਸੀਂ ਆਪਣੇ ਪੀਓ। ਇਹ ਵੀ ਆਪਣੇ ਪੈਰਾਂ 'ਚੋਂ ਸੇਕ ਕੱਢ ਦਿੰਦਾ ਹੈਗਾ। ਅੱਛਾ, ਹੱਥਾਂ ਪੈਰਾਂ ਵਿੱਚ ਜਿਹੜੀ ਜਲਨ ਹੁੰਦੀ ਹੈ। ਨਹੀਂ ਤਾਂ ਫਿਰ ਸ਼ਤਾਵਰ ਅਤੇ ਮਿਸ਼ਰੀ ਇਹ ਬਰਾਬਰ ਲੈਣੀਆਂ ਹੈਗੀਆਂ। ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਤੁਸੀਂ ਖਾ ਸਕਦੇ ਹੈਗੇ। ਅਤੇ ਆਲੂ ਬੁਖਾਰਾ ਉਹ ਹੁੰਦਾ ਜੀ, ਜਿਹੜੇ ਪਲੰਬ ਜਿਹੜੇ ਹੁੰਦੇ ਉਹ ਤੁਸੀਂ ਖਾ ਲਿਆ ਕਰੋ। ਨਹੀਂ ਤਾਂ ਇਮਲੀ ਦੇ 5-7 ਬੀਜ ਜਾਂ ਜੇ ਬਗੈਰ ਬੀਜਾਂ ਤੇ ਤਾਂ 1 ਚਮਚਾ ਤੁਸੀਂ ਇਮਲੀ ਦਾ ਭਿਓ ਕੇ ਗਲਾਸ ਪਾਣੀ 'ਚ ਮਸਲ ਕੇ ਤੁਸੀਂ ਉਹ ਆਪਣੇ ਪੀ ਲਿਆ ਕਰੋ। ਜੇ ਸ਼ੂਗਰ ਪਾਣੀ ਵਿੱਚੋਂ ਆਇਆ, ਮਿਸ਼ਰੀ ਪਾਣੀ ਜਾਂ ਪਾਣਾ ਉਹ ਤੁਸੀਂ ਆਪਣੇ ਪੀ ਲਿਆ ਕਰੋ। ਇਹ ਵੀ ਹੱਥਾਂ ਪੈਰਾਂ ਮਤੇ ਜਿਹੜੀ ਜਲਨ ਆਪਣੇ ਉਹ ਕੱਢ ਦਿੰਦਾ ਜੀ। ਫਿਰ ਗੁਲਕੰਦ ਤੁਸੀਂ ਖਾ ਸਕਦੇ ਹੈਗੇ। ਗੁਲਕੰਦ ਖਾ ਲਿਆ ਕਰੋ, 2-3 ਚਮਚੇ ਗੁਲਕੰਦ ਦੇ ਖਾ ਲਏ। ਅਤੇ ਔਲਾ ਤੁਸੀਂ ਔਲੇ ਦਾ ਮੁਰੱਬਾ ਖਾ ਲਓ। ਨਹੀਂ ਤਾਂ ਔਲੇ ਦਾ ਜੂਸ ਥੋੜ੍ਹਾ ਜਿਹਾ ਆਪਣੇ ਪੀ ਲਿਆ ਕਰੋ। 5-7 ਚਮਚੇ ਔਲੇ ਦਾ ਜੂਸ ਪਾਣੀ ਦੇ ਗਲਾਸਾਂ ਪਾ ਕੇ ਉਹ ਆਪਣੇ ਪੀ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਜਿਹੜੇ ਸੋਜ ਵਾਸਤੇ ਪੁੱਛਦੇ ਸੀਗੇ, ਪੈਰਾਂ 'ਚ ਗਿੱਟਿਆਂ 'ਚ ਸੋਜ ਹੈਗੀ, ਉਹ ਆਪਣੇ ਤੁਸੀਂ ਥੋੜ੍ਹਾ ਜਿਹਾ ਆਪਣੇ 1 ਕੱਪ ਅੱਧਾ ਕੁ ਚਮਚਾ ਹਲਦੀ ਦਾ, 4-5 ਮਨੱਕੇ ਅਤੇ 2 ਚਮਚੇ ਧਨੀਏ ਦੇ ਰਾਤ ਨੂੰ ਭਿਓ ਕੇ ਰੱਖ ਦੇਣੇ ਹੈਗੇ ਤੁਸੀਂ। ਸਵੇਰ ਨੂੰ ਉਬਾਲ ਕੇ ਇਹਨੂੰ ਇਹ ਪਾਣੀ ਪੀ ਲਿਆ ਕਰੋ। ਇਹ ਸਰੀਰ ਦੀ ਸੋਜ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਤੁਸੀਂ ਯੋਗਰਾਜ ਗੂਗਲ ਦੀਆਂ ਗੋਲੀਆਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਇਹ ਵੀ ਖਾ ਸਕਦੇ। ਸਟੋਰਾਂ 'ਚ ਮਿਲ ਜਾਂਦੀਆਂ ਜੀ ਬਣੀਆਂ ਬਣਾਈਆਂ। ਫਿਰ ਪੁਨਰਵਾ ਆਸਬ ਇਹ ਜਿਹੜਾ ਹੁੰਦਾ ਜੀ ਇਹ ਤੁਸੀਂ ਲਿਕੁਇਡ ਹੈਗਾ। ਇਹ ਤੁਸੀਂ ਆਪਣੇ ਪੀ ਸਕਦੇ 4 ਚਮਚੇ ਸਵੇਰ ਨੂੰ, 4 ਚਮਚੇ ਸ਼ਾਮ ਨੂੰ। ਇਹ ਵੀ ਹਰੇਕ ਕਿਸਮ ਦੀ ਪਿੰਡੇ ਮਾ ਜਿਹੜੀ ਮਰਜ਼ੀ ਸੋਜ ਹੋਵੇ ਉਹਨੂੰ ਠੀਕ ਕਰਦਾ ਚਾਹੀਦਾ। ਜਿਹੜੇ ਕਹਿੰਦੇ ਗਿੱਟੇ ਦੀ ਸੋਜ ਹੈਗੀ ਆਪਣੇ ਉਹ ਆਇਓਡੈਕਸ ਦੀ ਮੱਲਮ ਤੁਸੀਂ ਆਪਣੇ ਉਹਦੀ ਮਾਲਿਸ਼ ਕਰ ਸਕਦੇ ਆਇਓਡੈਕਸ ਦੀ ਮੱਲਮ ਦੀ। ਨਹੀਂ ਤਾਂ ਆਪਣੇ ਤਿਲਾਂ ਦੇ ਤੇਲ ਦੇ ਵਿੱਚੋਂ ਸੁੰਡ ਪਾ ਕੇ ਉਹਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਜਿਹੜੇ ਕਹਿੰਦੇ ਮੋਚ ਜੀ ਆ ਗਈ ਹੈ, ਗਿੱਟੇ ਮਾ ਸੋਜ ਆਈ ਵੀ। ਅਤੇ ਹਲਦੀ ਅਤੇ ਫਟਕੜੀ ਮਿਲਾ ਕੇ ਤੁਸੀਂ ਉਹਦਾ ਉਹ ਥੋੜ੍ਹਾ ਜਿਹਾ ਪਾਣੀ ਪਾ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ।
ਫਿਰ ਸੁੰਡ ਦਾ ਤੁਸੀਂ 1 ਚਮਚਾ ਖਾ ਵੀ ਸਕਦੇ ਹੈਗੇ ਕੋਸੇ ਜਿਹੇ ਪਾਣੀ ਨਾਲ ਜਾਂ ਦੁੱਧ ਨਾਲ ਤੁਸੀਂ ਆਪਣੇ ਲੈ ਲਓ। ਜਾਂ ਫਿਰ ਤਾਰ ਪੀਣ ਦੇ ਤੇਲ ਦੀ ਮਾਲਿਸ਼ ਕਰੋ, ਇਹ ਵੀ ਆਪਣੇ ਸੋਜ ਲਾ ਦਿੰਦਾ ਹੈਗਾ ਜੀ। ਜੀ ਫਿਰ ਇੱਕ 10 ਮੂਲ ਰਿਸਟ ਮਿਲ ਜਾਂਦਾ ਜੀ, 10 ਮੂਲਾ ਰਿਸਟ, ਇਹ ਵੀ ਤੁਸੀਂ ਯੂਜ਼ ਕਰ ਸਕਦੇ ਹੈਗੇ। ਇਹ ਜੋੜਾਵਾਂ ਦਰਦ ਵਾਸਤੇ, ਆਪਣੇ ਜੋੜਾਵਾਂ ਸੋਜ ਵਾਸਤੇ, ਇਨਫਲੇਮੇਸ਼ਨ ਜਿਹੜੀ ਹੁੰਦੀ ਬੋਡੀ 'ਚ ਉਹਨੂੰ ਆਪਣੇ ਠੀਕ ਕਰ ਦਿੰਦਾ ਜੀ। ਇਹ ਜਿਹੜੇ ਕਦੇ ਕਹਿੰਦੇ ਗਲੇ ਦੇ ਵਿੱਚੋਂ ਇਨਫੈਕਸ਼ਨ ਜੀ ਹੋਈ ਵੀ ਹੈਗੀ, ਉਹ ਆਪਣੇ ਔਲੇ ਦਾ ਜੂਸ ਉਹ ਤੁਸੀਂ ਯੂਜ਼ ਕਰ ਸਕਦੇ ਹੋ। ਗਰਮ ਪਾਣੀ ਮੈਂ ਪਾ ਕੇ ਥੋੜ੍ਹਾ ਘੁੱਟ ਕਰਕੇ ਆਪਣੇ ਪੀ ਲਿਆ ਕਰੋ, 5-6 ਚਮਚੇ 1 ਗਲਾਸ ਗਰਮ ਪਾਣੀ 'ਚ ਪਾ ਕੇ ਉਹ ਘੁੱਟ ਕਰਕੇ ਤੁਸੀਂ ਪੀ ਸਕਦੇ ਹੈਗੇ। ਫਿਰ ਨਹੀਂ ਤਾਂ ਉਹਨੇ ਤੁਸੀਂ ਇੱਕ ਪਿਆਜ਼ ਕੱਟ ਕੇ ਉਹਨੂੰ ਪਾਣੀ ਨਾਲ ਚੰਗੀ ਤਰ੍ਹਾਂ ਉਬਾਲ ਲਓ, ਪਾ ਕੇ ਉਹਦਾ ਤੁਸੀਂ ਘੁੱਟ ਕਰਕੇ ਉਹਨੇ ਪੀਓ, ਇਹ ਵੀ ਗਲ ਦੇ ਇਨਫੈਕਸ਼ਨ ਵਾਸਤੇ ਵਧੀਆ ਚੀਜ਼ ਹੈ ਜੀ। ਫਿਰ ਤੁਲਸੀ ਅਤੇ ਸੁੱਕੇ ਔਲਿਆਂ ਦਾ ਪਾਊਡਰ ਤੁਸੀਂ ਬਣਾ ਲਓ, ਬਰਾਬਰ ਲੈਣਾ ਹੈਗਾ ਤੁਸੀਂ, ਉਹਦਾ 1 ਚਮਚਾ 2 ਕੱਪ ਪਾਣੀ ਨਾਲ ਉਬਾਲ ਕੇ ਉਹ ਤੁਸੀਂ ਆਪਣੇ ਘੁੱਟ ਕਰਕੇ ਉਹ ਪੀ ਸਕਦੇ ਹੈਗੇ। ਇਹ ਗਲੇ ਦੀ ਇਨਫੈਕਸ਼ਨ ਵਾਸਤੇ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਆਪਣੇ ਲੱਤਾਂ ਦਾ ਦਰਦ ਰਹਿੰਦਾ ਹੈਗਾ, ਉਹ ਤੁਸੀਂ ਲੱਤਾਂ ਦੇ ਦਰਦ ਵਿੱਚ ਤੁਹਾਨੂੰ 2-3 ਕਲੀਆਂ ਤੁਸੀਂ ਲਸਣ ਦੀਆਂ ਦੁੱਧ ਦੇ ਵਿੱਚ ਉਬਾਲ ਕੇ ਉਹ ਤੁਸੀਂ ਆਪਣੇ ਉਬਾਲਣੀਆਂ ਹੈਗੀਆਂ। ਫਿਰ 1 ਚਮਚਾ ਤੁਸੀਂ ਔਲਾ ਪਾਊਡਰ ਖਾ ਕੇ ਉੱਪਰੋਂ ਆਪਣੇ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ, ਇਹ ਵਧੀਆ ਚੀਜ਼ ਰਹਿੰਦੀ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਅਰੰਡੀ ਦਾ ਤੇਲ ਵੀ ਤੁਸੀਂ ਇਹਦੇ ਵਿੱਚ 2 ਚਮਚੇ ਰੋਜ਼ ਖਾ ਲਿਆ ਕਰੋ, ਇਹ ਵੀ ਦਰਦਾਂ ਵਾਸਤੇ ਵਧੀਆ ਚੀਜ਼ ਹੈਗੀ। ਅਰੰਡੀ ਦਾ ਤੇਲ 2 ਚਮਚੇ ਉਹਨੇ ਦੁੱਧ ਨਾਲ ਪਾ ਕੇ ਉਹ ਤੁਸੀਂ ਉਹਨੇ ਪੀਣਾ ਹੈਗਾ ਜੀ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਗੂਗਲ ਦੀਆਂ ਗੋਲੀਆਂ ਵੀ ਇਹਦੇ ਵਿੱਚ ਖਾ ਸਕਦੇ ਹੈਗੇ ਜੇ ਪਿੰਜਣੀਆਂ ਸਾਰੀਆਂ ਦੁਖਦੀਆਂ, ਕਿਸ਼ੋਰ ਗੂਗਲ, ਇਹ ਤੁਸੀਂ ਉਹਨੇ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਫੁੱਲ ਮਖਾਣੇ ਵਧੀਆ ਚੀਜ਼ ਹੈਗੀ ਇਹਦੇ ਵਿੱਚੋਂ, ਫੁੱਲ ਮਖਾਣੇ ਤੁਸੀਂ ਆਪਣੇ ਉਹ ਯੂਜ਼ ਕਰ ਸਕਦੇ ਹੈਗੇ, 10-15 ਫੁੱਲ ਮਖਾਣੇ ਅੱਕੀ ਜਿਵੇਂ ਥੋੜ੍ਹਾ ਜਿਹਾ ਭੁੰਨ ਕੇ ਉਹਨਾਂ ਨੂੰ ਉਹ ਤੁਸੀਂ ਆਪਣੇ ਖਾ ਲਿਆ ਕਰੋ, ਇਹ ਵੀ ਲੱਤਾਂ ਦੀ ਸੋਜ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਿਹੜੇ ਕਿ ਕਹਿੰਦੇ ਸੀਗੇ ਆਪਣੇ ਲੀਵਰ ਵਧਿਆ ਵਾ ਹੈਗਾ, ਲੀਵਰ ਵਧੀਆ ਵਾਸਤੇ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਲੌਕੀ ਦਾ ਜੂਸ ਅਤੇ ਧਨੀਏ ਦਾ ਜੂਸ। ਹੁਣ ਤਾਂ ਲੌਕੀ ਦਾ ਜੂਸ ਬਣਿਆ ਬਣਾਇਆ, ਜੇ ਲੌਕੀ ਦਾ ਜੂਸ ਕੱਢ ਲਵੇ ਵਿੱਚੋਂ ਅਤੇ ਥੋੜ੍ਹਾ ਜਿਹਾ ਧਨੀਏ ਦਾ ਜੂਸ 2 ਚਮਚੇ ਪਾ ਕੇ ਥੋੜ੍ਹਾ ਜਿਹਾ ਕਾਲਾ ਨੂਣ ਪਾ ਕੇ ਇਹ ਆਪਣੇ ਤੁਸੀਂ ਗਲੋ ਜੇ ਹੈਗੀ ਤਾਂ ਗਲੋ ਵੀ ਯੂਜ਼ ਕਰ ਸਕਦੇ ਵਿੱਚੋਂ, ਇਹ ਲੈ ਲਿਆ ਕਰੋ ਤੁਸੀਂ। ਨਹੀਂ ਤਾਂ ਮੁਰਲੀ ਦੇ ਜਿਹੜੇ ਪੱਤੇ ਹੁੰਦੇ ਉਹਨਾਂ ਦਾ ਜੂਸ ਕੱਢ ਲਓ, ਥੋੜ੍ਹਾ ਜਿਹਾ ਚੁਕੰਦਰ ਦਾ ਜੂਸ ਅਤੇ ਥੋੜ੍ਹਾ ਜਿਹਾ ਚਮਚਾ ਅਦਰਕ ਦਾ ਜੂਸ ਇਹ ਪਾ ਕੇ ਆਪਣੇ ਪੀ ਲਿਆ ਕਰੋ, ਲੀਵਰ ਵਾਸਤੇ ਵਧੀਆ ਚੀਜ਼ ਹੈਗੀ ਇਹ। ਜਾਂ ਫਿਰ ਤੁਸੀਂ ਆਪਣੇ ਪਾਣੀ ਦੇ ਵਿੱਚ ਸੌਗੀ ਭਿਓ ਕੇ ਰੱਖ ਦਿਓ 25-30 ਦਾਣੇ, ਉਹ ਤੁਸੀਂ ਆਪਣੇ ਪੀ ਲਿਆ ਕਰੋ, ਗਲੇ ਸੌਗੀ ਖਾਲੀ ਗਲੇ ਆਪਣੇ ਪਾਣੀ ਜਾਂ ਪੀ ਲਿਆ ਕਰੋ। ਫਿਰ ਬੈਂਗਣ ਦਾ ਭਰਥਾ ਲੀਵਰ ਵਾਲਿਆਂ ਵਾਸਤੇ ਵਧੀਆ ਚੀਜ਼ ਹੈਗੀ ਜੀ, ਉਹ ਤੁਸੀਂ ਉਹਨੇ ਮਿਰਚਾਂ ਵਾਲੀਆਂ ਨਾ ਪਾਇਓ, ਬੈਂਗਣ ਦਾ ਭਰਥਾ ਬਣਾ ਕੇ ਖਾਈ ਚੱਲੋ, ਇਹ ਲੀਵਰ ਵਾਸਤੇ ਵਧੀਆ ਚੀਜ਼ ਹੈ। ਫਿਰ ਕਰੇਲੇ ਦਾ ਜੂਸ ਕੱਢ ਕੇ ਤੁਸੀਂ ਉਹ ਉਹਨੇ ਪੀ ਸਕਦੇ ਹੈਗੇ। ਫਿਰ ਜੇ ਕੱਚਾ ਪਪੀਤਾ ਹੈਗਾ ਤਾਂ ਜਦ ਤੁਸੀਂ ਤੋੜਦੇ ਹੋ ਅਤੇ ਜਦ ਦੁੱਧ ਜਾਂ ਨਿਕਲਦਾ ਹੈਗਾ 5-7 ਬੂੰਦਾਂ ਤੁਸੀਂ ਆਪਣਾ ਕੇਲੇ ਦੇ ਵਿੱਚੋਂ ਪਾ ਕੇ ਖਾ ਲਓ, ਨਹੀਂ ਤਾਂ ਪਤਾਸੇ ਦੇ ਜਿਹੜਾ ਮਿੱਠਾ ਪਤਾਸਾ ਹੁੰਦਾ ਉਹਦੇ ਵਿੱਚੋਂ ਪਾ ਕੇ ਤੁਸੀਂ ਖਾ ਸਕਦੇ ਹੈਗੇ। ਫਿਰ ਹਰੜ, ਬੇਹੜਾ, ਮਗਾਂ ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ ਤੁਸੀਂ, ਅਤੇ ਇਹਦਾ 1 ਜਾਂ 1.5 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਮੇਥੀ ਵਧੀਆ ਰਹਿੰਦੀ ਹੈ ਜੀ, ਜਿਹੜੀ ਹਰੀ ਮੇਥੀ ਹੈ, ਚਾਹੇ ਤਾਂ ਉਹਦੀ ਭੁਰਜੀ ਜੀ ਬਣਾ ਕੇ ਖਾ ਲਓ, ਚਾਹੇ ਤੁਸੀਂ ਉਹਨੇ ਉਹਦਾ ਜੂਸ ਜਿਹਾ ਕੱਢ ਕੇ ਉਹਨੇ ਪੀ ਲਓ, ਇਹ ਵਧੀਆ ਚੀਜ਼ ਰਹਿੰਦੀ ਹੈ ਇਹਦੇ ਵਿੱਚ। ਅਤੇ ਇਹਦੇ ਵਿੱਚੋਂ ਬਦਾਮ ਵੀ ਵਧੀਆ ਚੀਜ਼ ਹੈ ਜੀ ਖਾਣੇ ਨੂੰ, 10 ਕੁ ਬਦਾਮ ਭਿਓ ਕੇ ਰੱਖ ਦਿਓ, ਅਤੇ ਉਹਦੇ ਵਿੱਚੋਂ ਜਿਸ ਤਰ੍ਹਾਂ ਥੋੜ੍ਹੇ ਮਨੱਕੇ, ਸੌਂਫ ਅਤੇ ਛੋਟੀਆਂ ਇਲਾਇਚੀਆਂ ਇਹ ਭਿਓ ਕੇ ਰੱਖ ਦੇਣੀਆਂ। ਫਿਰ ਇਹਦਾ ਛਿੱਲਕ ਲਾ ਕੇ ਉਹ ਤੁਸੀਂ ਆਪਣੇ ਸਰਦਾਈ ਜੀ ਬਣਾ ਕੇ ਉਹ ਪੀ ਲਿਆ ਕਰੋ, ਵਧੀਆ ਚੀਜ਼ ਹੈਗੀ ਇਹ। ਫਿਰ ਦਹੀਂ ਦੇ ਵਿੱਚੋਂ ਤੁਸੀਂ 1 ਚਮਚਾ ਕੌਲੀ 1 ਦਹੀਂ ਦੀ ਅਤੇ 1 ਚਮਚਾ ਹਲਦੀ ਦਾ ਇਹ ਪਾ ਕੇ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ, ਇਹ ਵਧੀਆ ਚੀਜ਼ ਹੈ। ਫਿਰ ਗਾਜਰਾਂ ਦਾ ਜੂਸ ਵਧੀਆ ਰਹਿੰਦਾ ਹੈਗਾ, ਤੁਸੀਂ ਜਦ ਤੁਸੀਂ ਗਾਜਰਾਂ ਦਾ ਜੂਸ ਪਾਓਗੇ 1 ਚੁੰਡੀ ਤੁਸੀਂ 1 ਚੁਟਕੀ ਨਸ਼ਾਦਰ ਦੀ ਮਿਕਸ ਕਰ ਲੈਣੀ ਹੈਗੀ ਇਹਦੇ ਵਿੱਚੋਂ ਗਾਜਰਾਂ ਦੇ ਜੂਸ 'ਚ, ਉਹ ਪੀਓ, ਇਹ ਵੀ ਆਪਣੇ ਲੀਵਰ ਨੂੰ ਵਧੀਆ ਚੀਜ਼ ਹੈਗੀ। ਫਿਰ ਗੁਆਰ ਦਾ ਗੁੱਦਾ ਵਧੀਆ, ਗੁਆਰ ਦਾ ਜੂਸ ਤੁਸੀਂ ਉਹਨੇ ਪੀ ਸਕਦੇ ਹੈਗੇ, ਇਹਦੇ ਵਾਸਤੇ ਵਧੀਆ ਚੀਜ਼ ਹੈਗੀ।
ਫਿਰ ਮੂਲੀ ਦਾ ਜੂਸ ਤੁਸੀਂ ਆਪਣੇ ਅੱਧਾ ਕੁ ਕੱਪ ਥੋੜ੍ਹਾ ਨੂਨ ਆਪਣਾ ਪਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਔਲੇ ਦਾ ਥੋੜ੍ਹਾ ਜਿਹਾ ਜੂਸ, ਇਹ ਵੀ ਲੀਵਰ ਵਾਲਿਆਂ ਵਾਸਤੇ। ਔਲੇ ਦਾ ਜੂਸ 3-4 ਚਮਚੇ ਪਾਣੀ ਦੇ ਗਲਾਸ ਮਾ ਘੋਲ ਲਓ ਅਤੇ ਇੱਕ ਮੱਗ ਜਿਹੜੀ ਹੁੰਦੀ ਮਗਾਂ ਉਹ ਇੱਕ ਮੱਗ ਪੀ ਕੇ ਚਾਹੇ ਤਾਂ ਉਹਦੇ ਜੂਸ ਦੇ ਵਿੱਚ ਘੋਲ ਕੇ ਪੀ ਲਓ, ਚਾਹੇ ਉਹ ਪੱਕੀ ਲੈ ਕੇ ਆਉਂਦੇ ਉਹ ਪੀ ਲਓ। ਫਿਰ ਗ੍ਰੇਪ ਫਰੂਟ ਜੂਸ ਵਧੀਆ ਰਹਿੰਦਾ ਹੈਗਾ ਇਹਦੇ ਵਿੱਚ ਮੈਂ ਲੀਵਰ ਵਾਲਿਆਂ ਵਾਸਤੇ, ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਅਤੇ ਮਲੱਠੀ ਵਧੀਆ ਚੀਜ਼ ਹੈਗੀ, ਮਲੱਠੀ ਸੌਂਫ ਅਤੇ ਛੋਟੀ ਇਲਾਇਚੀ ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਉਹਨੇ ਲੈ ਸਕਦੇ ਹੈ। ਇਹ ਵਧੀਆ ਚੀਜ਼ ਹੈਗੀ। ਜਿਹੜੇ ਸੰਗ੍ਰਹਿਣੀ ਵਾਸਤੇ ਪੁੱਛਦੇ ਸੀਗੇ ਉਹ ਆਪਣੇ ਇੱਕ ਮਾਝੀ ਫਲ ਤੁਸੀਂ ਲੈਣਾ, ਉਹਨੂੰ ਦੁੱਧ ਦੇ ਵਿੱਚ ਮੈਂ ਥੋੜ੍ਹਾ ਜਿਹਾ ਘਸਾ ਕੇ ਦੁੱਧ ਦੇ ਵਿੱਚੋਂ ਪਾ ਕੇ ਉਹਨੂੰ ਘਸਾਈ ਜਾਣਾ ਹੈਗਾ ਥੋੜ੍ਹਾ ਜਿਹਾ, ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚ ਮੈਂ ਤੁਸੀਂ ਸੰਗ੍ਰਹਿਣੀ ਵਾਸਤੇ ਲੈਣੀ ਹੈਗੀ ਕੂੜਾ ਛਾਲ, ਕੂੜਾ ਸੱਕ ਵੀ ਕਹਿੰਦੇ ਇਹਨਾਂ ਨੂੰ ਜੀ, ਕੂੜਾ ਸੱਕ ਪੰਜਾਬੀ ਮੈਂ ਕਹਿੰਦੇ, ਕੂੜਾ ਛਾਲ ਹਿੰਦੀ ਮੈਂ ਕਹਿੰਦੇ। ਇਹ 60 ਗ੍ਰਾਮ ਤੁਸੀਂ ਪਾਊਡਰ ਲੈ ਲੈਣਾ ਹੈਗਾ। ਇਹਦੀਆਂ 8 ਪੁੜੀਆਂ ਬਣਾ ਲੈਣੀਆਂ ਤੁਸੀਂ। ਇੱਕ ਪੁੜੀ ਉਹਨੇ ਤੁਸੀਂ ਦਹੀਂ ਦੇ ਇੱਕ ਕੌਲੀ ਦਹੀਂ ਦੀ ਲੈ ਕੇ ਇੱਕ ਪੁੜੀ ਵਿੱਚ ਮੈਂ ਘੋਲ ਕੇ ਉਹ ਰੋਜ਼ ਖਾਣੀ ਹੈਗੀ ਤੁਸੀਂ, ਉਹ ਵਧੀਆ ਚੀਜ਼ ਹੈਗੀ ਸੰਗ੍ਰਹਿਣੀ ਵਾਸਤੇ। ਜਾਂ ਫਿਰ ਤੁਸੀਂ ਦੂਸਰਾ ਇਲਾਜ ਹੈਗਾ ਅਤੀਸ, ਸੁੰਡ ਅਤੇ ਗਲੋ, ਇਹ ਸਟੋਰਾਂ ਮਿਲ ਜਾਂਦੀ ਹੈ ਜੀ। ਅਤੀਸ, ਸੁੰਡ, ਗਲੋ, ਇਹ ਤਿੰਨੇ ਚੀਜ਼ਾਂ ਬਰਾਬਰ ਲੈ ਕੇ ਇੱਕ ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਇਹ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਪੁੱਛਦੇ ਸੀਗੇ ਦਰਦ ਹੋਈ ਵੀ ਹੈਗੀ ਗਰਦਨ ਦੇ ਉੱਤੇ, ਉਹ ਤੁਸੀਂ ਉਹਨੇ ਲੈ ਸਕਦੇ ਹੈਗੇ ਰਾਲ, ਗੰਧਕ ਅਤੇ ਸੁਹਾਗਾ 10-10 ਗ੍ਰਾਮ ਇਹ ਚੀਜ਼ਾਂ ਲੈ ਕੇ ਉਹ ਆਪਣੇ ਤੁਸੀਂ ਜਿੰਨਾ ਯੂਜ਼ ਕਰਨਾ ਹੈਗਾ ਇੱਕ ਚਮਚਾ ਲੈ ਕੇ ਉਹਦੇ ਵਿੱਚੋਂ ਥੋੜ੍ਹਾ ਨਿੰਬੂ ਨਿਚੋੜ ਕੇ ਉਹਦਾ ਪੇਸਟ ਜਿਹਾ ਬਣਾ ਲੈਣਾ ਹੈਗਾ। ਇਹ ਤੁਸੀਂ ਆਪਣੇ ਦਰਦ 'ਤੇ ਲਗਾਓ, ਇਹਦੇ ਨਾਲ ਆਰਾਮ ਆ ਜਾਊਗਾ ਤੁਹਾਨੂੰ। ਜਾਂ ਫਿਰ ਜਿਹੜੀ ਬੜੀ ਹੜ ਹੁੰਦੀ, ਪੀਲੀ ਹੜਾਂ ਜਿਹਨਾਂ ਨੂੰ ਕਹਿੰਦੇ ਹੈਗੇ, ਉਹ ਇੱਕ ਹੜ ਤੁਸੀਂ ਸਿਰਕੇ ਮਾ ਭਿਓ ਕੇ ਰੱਖ ਦੇਣੀ, ਉਹਦਾ ਜਾਂ ਫਿਰ ਉਹਨੂੰ ਕੁੱਟ ਲਓ ਜਾਂ ਫਿਰ ਘਸਾ ਕੇ ਉਹਦਾ ਲੇਪ ਜਿਹਾ ਬਣਾ ਕੇ ਤੁਸੀਂ ਆਪਣੇ ਉਹ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਉਹਨੇ ਲਗਾ ਸਕਦੇ ਹੈਗੇ ਇਹਦੇ ਵਿੱਚੋਂ ਨਸ਼ਾਦਰ, ਇਹਨੂੰ ਨਸ਼ਾਦਰ ਨੂੰ ਪੀ ਲੈਣਾ ਹੈਗਾ, ਉਹਦੇ ਵਿੱਚੋਂ ਨਿੰਬੂ ਨਿਚੋੜ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਲਸਣ ਦੇ ਵਿੱਚ ਇੱਕ ਲਸਣ ਲੈ ਲੈਣਾ, ਥੋੜ੍ਹਾ ਜਿਹਾ ਜੈਤੂਨ ਦਾ ਤੇਲ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਵੀ ਲਗਾ ਸਕਦੇ ਹੈਗੇ ਤੁਸੀਂ। ਨਹੀਂ ਤਾਂ ਕਈ ਵਾਰੀ ਹਲਦੀ ਦੇ ਵਿੱਚ ਤੁਸੀਂ ਹਲਦੀ ਦੀ ਗੱਠੀ ਭਿਓ ਕੇ ਰੱਖ ਦਿਓ ਪਾਣੀ ਦੇ ਵਿੱਚ, ਉਹਨੂੰ ਘਸਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਲਗਾ ਲਿਆ ਕਰੋ, ਕਈ ਵਾਰੀ ਇਹ ਵੀ ਕੰਮ ਕਰ ਜਾਂਦੀ ਹੈਗੀ। ਅੱਛਾ, ਨਹੀਂ ਤਾਂ ਫਿਰ ਆਪਣੇ ਤੁਸੀਂ ਅਨਾਰ ਦੇ ਜਿਹੜੇ ਸੁੱਕੇ ਪੱਤੇ ਹੁੰਦੇ ਜੀ, ਅਨਾਰ ਦੇ ਪੱਤਿਆਂ ਨੂੰ ਸੁਕਾ ਲੈਣਾ ਹੈਗਾ, ਉਹ ਤੁਸੀਂ ਆਪਣੇ ਇੱਕ ਚਮਚਾ ਤੁਸੀਂ ਜੇ ਜ਼ਿਆਦਾ ਲੱਗਦੀ ਤੁਹਾਨੂੰ 2 ਚਮਚੇ ਵੀ ਖਾ ਸਕਦੇ, ਇੱਕ ਸਵੇਰ ਨੂੰ ਇੱਕ ਸ਼ਾਮ ਨੂੰ, ਉਹ ਤੁਸੀਂ ਉਹਨੇ ਖਾ ਲਿਆ ਕਰੋ। ਇਹ ਵੀ ਦਰਦ ਵਾਸਤੇ ਜਾਂ ਸਕਿਨ ਦੀ ਪ੍ਰੋਬਲਮ ਵਾਸਤੇ ਠੀਕ ਰਹਿੰਦੇ ਹੈਗੇ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਥਾਇਰਾਇਡ ਹੈਗਾ, ਥਾਇਰਾਇਡ ਵਾਲੇ ਵਾਸਤੇ ਤਾਂ ਤੁਸੀਂ ਆਪਣੇ ਚੌਲ, ਮੈਦਾ ਦੀਆਂ ਚੀਜ਼ਾਂ, ਕੌਫੀ, ਚਾਹ, ਇਹ ਜਿਹੀ ਚੀਜ਼ਾਂ ਤੁਸੀਂ ਘਟਾ ਦੇਣੀਆਂ ਹੈਗੀਆਂ ਖਾਣੇ ਨੂੰ। ਅਤੇ ਤੁਸੀਂ ਆਪਣੇ ਇਹਦੇ ਵਿੱਚੋਂ ਮੇਥੇ, ਜਵੈਣ, ਦਾਲਚੀਨੀ, ਇਹ ਮੇਥੇ, ਜਵੈਣ, ਦਾਲਚੀਨੀ ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। ਇੱਕ ਚਮਚਾ ਤੁਸੀਂ ਆਪਣੇ ਰੋਜ਼ ਖਾਣਾ ਹੈਗਾ ਜੀ ਇਹਦਾ। ਜਾਂ ਫਿਰ ਆਪਣੇ ਸੁੱਕਾ ਧਨੀਆ 1-1.5 ਚਮਚਾ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਉਬਾਲ ਕੇ ਉਹਨੂੰ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਜੀ ਇਹਨੂੰ। ਫਿਰ ਅਖਰੋਟ ਤੁਸੀਂ ਇਹਦੇ ਵਿੱਚੋਂ ਚੰਗੇ ਰਹਿੰਦੇ ਹੈਗੇ, ਅਲਸੀ ਚੰਗੀ ਰਹਿੰਦੀ ਹੈਗੀ, ਅਤੇ ਕਾਜੂ, ਸੂਰਜਮੁਖੀ, ਬਦਾਮ, ਹਰੇ ਪੱਤੇ ਵਾਲੀਆਂ ਸਬਜ਼ੀਆਂ। ਫਿਰ ਪਿਆਜ਼ ਇਹਦੇ ਵਿੱਚੋਂ ਵਧੀਆ ਚੀਜ਼ ਹੈਗੀ ਜੀ, ਪਿਆਜ਼ ਦੀ ਤੁਸੀਂ ਆਪਣੇ ਜੂਸ ਕੱਢ ਕੇ 2-3 ਚਮਚੇ ਪੀ ਲਿਆ ਕਰੋ, ਉਹ ਵਧੀਆ ਚੀਜ਼ ਹੈਗੀ। ਜਾਂ ਫਿਰ ਇਹਦੇ ਵਿੱਚ ਮੈਂ ਤੁਹਾਨੂੰ ਚੁਕੰਦਰ ਇਹਦੇ ਵਿੱਚ ਵਧੀਆ ਚੀਜ਼ ਹੈ ਜੀ, ਚੁਕੰਦਰ ਵੀ ਤੁਸੀਂ ਫਿਰ ਫੁੱਲ ਮਖਾਣੇ ਇਹ ਤੁਸੀਂ ਖਾ ਸਕਦੇ ਹੈਗੇ, ਪਿਆਜ਼, ਚੁਕੰਦਰ, ਫੁੱਲ ਮਖਾਣੇ। ਫਿਰ 10 ਮੂਲ ਰਿਸਟ ਇਹ ਆਪਣੇ ਤੁਸੀਂ 20
ml ਤੁਸੀਂ ਆਪਣੇ ਲੈਣਾ ਹੈਗਾ ਰੋਜ਼। ਇਹ ਵੀ ਥਾਇਰਾਇਡ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਕਚਨਾਰ ਗੁੱਗਲ ਦੀਆਂ ਗੋਲੀਆਂ, ਇਹ ਬਹੁਤ ਵਧੀਆ ਚੀਜ਼ ਹੈ ਜੀ। ਕਚਨਾਰ ਗੁੱਗਲ ਦੀਆਂ ਗੋਲੀਆਂ, ਜਿਵੇਂ ਥਾਇਰਾਇਡ ਹੋਇਆ ਵਾ, 2 ਗੋਲੀਆਂ ਨੇ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਲਿਆ ਕਰੋ। ਫਿਰ ਮਲੱਠੀ ਹੈਗੀ, ਇਹਦੇ ਵਿੱਚ ਤੁਸੀਂ ਮਲੱਠੀ ਮੂੰਹਾਂ ਪਾ ਕੇ ਚੂਸ ਸਕਦੇ ਹੈਗੇ। ਇਹ ਸਾਰੀਆਂ ਚੀਜ਼ਾਂ ਬਹੁਤ ਵਧੀਆ ਚੀਜ਼ ਹੈਗੀ ਜਿਹਦੇ ਵਿੱਚ। ਜਿਹੜੇ ਕਹਿੰਦੇ ਸੀਗੇ ਆਪਣੇ ਬਾਲ ਝੜਦੇ ਹੈਗੇ, ਉਹ ਆਪਣੇ 30 ਗ੍ਰਾਮ ਤੁਸੀਂ ਔਲੇ ਲੈਣੇ ਹੈਗੇ, ਸੁੱਕੇ ਔਲੇ 30 ਗ੍ਰਾਮ, ਅਤੇ 300 ਗ੍ਰਾਮ ਤੁਸੀਂ ਨਾਰੀਅਲ ਦਾ ਤੇਲ ਲੈਣਾ ਹੈਗਾ। ਇਹਨਾਂ ਨੂੰ ਆਪਣੇ ਕੜਾਹੀ ਵਿੱਚ ਪਾ ਕੇ ਉਹਨੂੰ ਉਬਾਲਣਾ ਹੈਗਾ ਜੀ। ਥੋੜ੍ਹੀ ਆਂਚ ਥੋੜ੍ਹੀ ਜਿਹੀ ਰੱਖੀਏ, ਥੋੜ੍ਹੀ ਜਿਆਦਾ ਲਾਲ ਜਿਹਾ ਰੰਗ ਹੋ ਗਿਆ ਉਹਨਾਂ ਦਾ, ਵੀ ਔਲਿਆਂ ਨੇ ਪਾਣੀ ਰੰਗ ਚੜ੍ਹਦਾ ਆਪਣਾ ਵਿੱਚ ਮਿਲ, ਉਹ ਆਪਣੇ ਤੁਸੀਂ ਮਾਲਿਸ਼ ਕਰਨੀ ਹੈ ਉਹਦੀ ਸਿਰ ਦੇ ਵਿੱਚ ਤੇਲ ਦੀ। ਅਤੇ ਔਲੇ ਦਾ ਜੂਸ ਤੁਸੀਂ ਉਹਨੇ ਪੀਣਾ ਹੈਗਾ ਜੀ। ਜਿਹੜੇ ਔਲੇ ਦਾ ਜੂਸ ਪੀਂਦੇ ਉਹਨਾਂ ਦੇ ਬਾਲ ਆਪਣੇ ਠੀਕ ਲੱਗ ਜਾਂਦੇ ਜੀ ਹੁਣ। ਜਾਂ ਫਿਰ ਤੁਸੀਂ ਉਹਨੇ ਨਾਰੀਅਲ ਦਾ ਤੇਲ 250 ਗ੍ਰਾਮ, ਤਿਲਾਂ ਦਾ ਤੇਲ 100 ਗ੍ਰਾਮ, ਅਤੇ ਉਹਨੇ ਜੈਸਮੀਨ ਦਾ ਤੇਲ ਜਾਂ ਚਮੇਲੀ ਦਾ ਤੇਲ ਜਿਹਨੂੰ ਕਹਿੰਦੇ ਹੈਗੇ, ਉਹ ਪਾਉਣਾ ਹੈਗਾ 50 ਗ੍ਰਾਮ ਜੀ। ਅਤੇ ਇਹਨਾਂ ਦੇ ਵਿੱਚੋਂ ਫਿਰ ਤੁਸੀਂ ਉਹਨੇ 3-4 ਚਮਚੇ ਬਦਾਮਾਂ ਦਾ ਤੇਲ ਪਾ ਲਓ, ਅਤੇ 3-4 ਚਮਚੇ ਨਿੰਬੂ ਦਾ ਰਸ ਪਾ ਲਓ। ਫਿਰ ਆਪਣੇ ਤੁਸੀਂ ਇਹ ਹਫ਼ਤਾ ਪਾ ਕੇ 3-4 ਦਿਨਾਂ ਪਾ ਕੇ ਉਹਨੇ ਮਿਕਸ ਕਰਕੇ ਰੱਖ ਦੇਣਾ ਹੈਗਾ। ਉਹ ਤੋਂ ਬਾਅਦ ਤੁਸੀਂ ਆਪਣੇ ਸਿਰ ਦੇ ਉੱਤੇ ਲਗਾਉਣਾ ਹੈਗਾ ਜੀ। ਇਹ ਵੀ ਆਪਣੇ ਬਾਲ ਝੜਨੇ ਨੂੰ ਠੀਕ ਹੈਗੀ ਜੀ, ਵਧੀਆ ਚੀਜ਼ ਹੈਗੀ। ਜੇ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਕਲੌਂਜੀ ਵੀ ਵਧੀਆ ਚੀਜ਼ ਹੈ ਜੀ। ਇਹਦੇ ਵਿੱਚ ਮੂਲੀਆਂ ਦਾ ਕਲੌਂਜੀ ਤੁਸੀਂ ਅੱਧਾ ਕੁ ਚਮਚਾ ਖਾ ਲਿਆ ਕਰੋ। ਇਹ ਵੀ ਬਾਲ ਝੜਨੇ ਦੇ ਠੀਕ ਕਰ ਦਿੰਦੇ, ਖਾਣੇ ਵਾਸਤੇ ਹੈਗੇ। ਫਿਰ ਮੂਲੀ ਦਾ ਜੂਸ ਤੁਸੀਂ ਇਹਦੇ ਵਿੱਚੋਂ ਪੀ ਸਕਦੇ ਹੈਗੇ, ਇਹ ਵੀ ਬਾਲ ਝੜਨੇ ਨੂੰ ਰੋਕ ਦਿੰਦੇ ਹੈਗੇ। ਜਾਂ ਫਿਰ ਤੁਸੀਂ ਗਾਂ ਦੇ ਦੁੱਧ ਦੇ ਵਿੱਚ ਖਸਖਸ ਭਿਓ ਕੇ ਰੱਖ ਦੇਣੀ ਹੈਗੀ, ਉਹਦਾ ਪੇਸਟ ਜਿਹਾ ਬਣਾ ਕੇ ਤੁਸੀਂ ਲਗਾਓ ਬਾਲਾਂ 'ਤੇ, ਉਹ ਵੀ ਆਪਣੇ ਝੜਨੇ ਹਟਾ ਦਿੰਦਾ। ਨਹੀਂ ਤਾਂ ਭਰਿੰਗਰਾਜ ਦਾ ਤੇਲ ਤੁਹਾਨੂੰ ਬਣਿਆ ਬਣਾਇਆ ਮਿਲ ਜਾਂਦਾ ਜੀ ਸਟੋਰਾਂ 'ਚ, ਜੇ ਨਹੀਂ ਤੁਸੀਂ ਘਰ ਕੁਛ ਬਣਾਉਣਾ। ਭਰਿੰਗਰਾਜ ਦਾ ਤੇਲ ਇਹ ਤੁਸੀਂ ਆਪਣੇ ਬਾਲਾਂ 'ਚ ਲਗਾਓ, ਇਹ ਵੀ ਆਪਣੇ ਬਾਲ ਝੜਨੇ 'ਤੇ ਹਟਾ ਦਿੰਦਾ। ਫਿਰ ਤਿਲਾਂ ਦੇ ਲੱਡੂ ਇਹਦੇ ਵਿੱਚ ਵਧੀਆ ਰਹਿੰਦੇ ਜੀ। ਗੁੜ ਦੇ ਵਿੱਚ ਤਿਲਾਂ ਦੇ ਲੱਡੂ ਬਣਾ ਲਓ, ਉਹ ਤੁਸੀਂ ਆਪਣੇ ਖਾ ਲਿਆ ਕਰੋ, ਖਾਣੇ ਹੈਗੇ ਤਿਲਾਂ ਦੇ ਲੱਡੂ। ਜਾਂ ਫਿਰ ਇਹਦੇ ਵਿੱਚ ਨਹੀਂ ਤਾਂ ਕਲੌਂਜੀ ਦਾ ਤੇਲ, ਬਦਾਮਾਂ ਦਾ ਤੇਲ, ਓਲਿਵ ਆਇਲ, ਇਹ ਤਿੰਨੇ ਮਿਕਸ ਕਰਕੇ ਇਹ ਤੁਸੀਂ ਲਗਾ ਲਿਆ ਕਰੋ। ਜਿਹੜੇ ਕਹਿੰਦੇ ਤੇ ਐਲਰਜੀ ਹੋ ਜਾਂਦੀ ਹੈਗੀ ਆ, ਹੁਣ ਘਰਾਂ ਫੁੱਲ ਜੇ ਖੇਡਦੇ ਹੈਗੇ, ਉਹ ਆਪਣੇ ਲੈ ਸਕਦੇ ਹੈਗੇ। ਤੁਸੀਂ ਖਸਖਸ ਲੈਣੀ ਹੈਗੀ 1 ਚਮਚਾ, 5-7 ਬਦਾਮ ਲੈ ਲਓ, 3-4 ਛੋਟੀਆਂ ਇਲਾਇਚੀਆਂ ਲੈ ਲਓ, 5-6 ਕਾਲੀ ਮਿਰਚਾਂ, ਇਹ ਆਪਣੇ ਕੱਟ ਕੇ ਮੂੰਹਾਂ ਪਾ ਕੇ ਤੁਸੀਂ ਚੱਬ ਕੇ ਖਾ ਲਿਆ ਕਰੋ। ਇਹ ਐਲਰਜੀ ਵਾਸਤੇ ਵਧੀਆ ਚੀਜ਼ ਹੈਗੀ। ਅਗਰ ਜਿਹਨਾਂ ਡਿਪਰੈਸ਼ਨ ਜਿਹਾ ਹੋਇਆ ਉਹਨਾਂ ਵਾਸਤੇ ਵੀ ਵਧੀਆ ਚੀਜ਼ ਹੈਗੀ ਜੀ। ਫਿਰ ਐਲਰਜੀ ਵਾਸਤੇ ਤੁਸੀਂ ਲੈ ਸਕਦੇ ਹੈਗੇ ਦਾਲਚੀਨੀ 10 ਗ੍ਰਾਮ, ਮਲੱਠੀ ਲੈਣੀ ਹੈਗੀ 40 ਗ੍ਰਾਮ, ਮਗਾਂ ਲੈਣੀਆਂ ਹੈਗੀਆਂ 30 ਗ੍ਰਾਮ, ਛੋਟੀ ਇਲਾਇਚੀਆਂ 20 ਗ੍ਰਾਮ, ਮਿਸ਼ਰੀ 50 ਗ੍ਰਾਮ। ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਰੱਖ ਲਓ ਤੁਸੀਂ। ਅਤੇ ਇਹਦੇ ਵਿੱਚ ਥੋੜ੍ਹੀਆਂ ਲੌਂਗ ਵੀ ਪਾਉਣੇ ਤਾਂ ਉਹ ਵੀ ਲੌਂਗ ਵੀ ਪਾ ਸਕਦੇ ਹੈਗੇ, ਥੋੜ੍ਹੇ ਜਿਹੇ ਆਪਣੇ 10 ਗ੍ਰਾਮ ਲੌਂਗ ਪਾ ਲਓ। ਇਹ ਆਪਣੇ 1 ਚਮਚਾ ਤੁਸੀਂ ਲੈਣਾ ਹੈਗਾ, ਅਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਆਪਣੇ ਸਾਰੀ ਚੀਜ਼ਾਂ ਮਿਕਸ ਕਰਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਨਹੀਂ ਲੈਣਾ ਹੈਗਾ ਸ਼ਹਿਦ ਤਾਂ ਆਪਣੇ ਮਿਸ਼ਰੀ ਹੈਗੀ ਉਹ ਵਿੱਚ ਉਹ ਮਿੱਠਾ ਹੀ ਕਰ ਦੂਗੀ, ਉਹ ਉਸ ਤਰ੍ਹਾਂ ਖਾ ਲਿਆ ਕਰੋ, ਭਾਵੇਂ ਜੇ ਨਹੀਂ ਸ਼ਹਿਦ ਮਿਲਾਉਣਾ ਤਾਂ ਨਾ ਮਿਲਾਓ। ਜਿਹੜੇ ਕਹਿੰਦੇ ਸੀਗੇ ਲੋ ਬਲੱਡ ਪ੍ਰੈਸ਼ਰ ਰਹਿੰਦਾ ਹੈਗਾ, ਉਹ ਤਾਂ ਲੋ ਬਲੱਡ ਪ੍ਰੈਸ਼ਰ ਵਾਲੇ ਤਾਂ ਆਪਣੇ ਜਿਹੜੀ ਸੌਗੀ ਹੁੰਦੀ ਡਾਰਕ ਕਲਰ ਦੀ ਸੌਗੀ ਲੈਣੀ, ਗੂੜੇ ਕਾਲੇ ਜਿਹੇ ਰੰਗ ਦੀ ਜਿਹੜੀ ਹੁੰਦੀ ਆ, ਉਹ ਤੁਸੀਂ ਆਪਣੇ ਗੁਲਾਬ ਜਲ ਦੇ ਵਿੱਚ ਭਿਓ ਕੇ ਰੱਖ ਦੇਣੀ ਹੈਗੀ। ਜ਼ਿਆਦਾ ਫੁੱਲ ਗਈ ਸਵੇਰ ਨੂੰ, ਉਹ ਆਪਣੇ ਤੁਸੀਂ ਖਾ ਲਿਆ ਕਰੋ ਹੌਲੀ ਹੌਲੀ ਚੱਬ ਕੇ, ਉਹ ਤੁਹਾਡੇ ਲੋ ਬਲੱਡ ਪ੍ਰੈਸ਼ਰ ਨੂੰ ਆਪਣੇ ਠੀਕ ਕਰ ਦੂਗੀ ਸਾਰੇ। ਅਤੇ ਬਦਾਮ ਇਹਦੇ ਵਿੱਚ ਵਧੀਆ, ਬਦਾਮ ਵੀ 10-15 ਬਦਾਮ ਤੁਸੀਂ ਭਿਓ ਕੇ ਰੱਖ ਦਿਓ ਪਾਣੀ 'ਚ, ਉਹ ਤੁਸੀਂ ਆਪਣੇ ਉਹ ਖਾ ਕੇ ਆਪਣਾ ਦੁੱਧ ਪੀ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਅਤੇ ਆਪਣੇ ਦਹੀਂ ਦੀ ਲੱਸੀ ਵਧੀਆ ਚੀਜ਼ ਹੈਗੀ, ਦਹੀਂ ਦੀ ਲੱਸੀ ਵਿੱਚ ਥੋੜ੍ਹਾ ਜਿਹਾ ਕਾਲਾ ਨੂਣ ਜਾਂ ਦੂਆ ਨੂਣ ਪਾ ਕੇ ਉਹ ਪੀ ਲਿਆ ਕਰੋ। ਅਤੇ ਇਹਦੇ ਨਾਲ ਤੁਸੀਂ ਕਰ ਸਕਦੇ ਅਸਗੰਧ ਲੈਣੀ ਹੈਗੀ 50 ਗ੍ਰਾਮ, ਪਿੱਪਲਾ ਮੂਲ 50 ਗ੍ਰਾਮ,
ਇਹ ਬਰਾਬਰ ਲੈਣੀਆਂ ਤੁਸੀਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਗਾਜਰਾਂ ਦਾ ਜੂਸ ਤੁਸੀਂ ਲੈਣਾ ਹੈਗਾ 100 ਗ੍ਰਾਮ, ਜਾਂ ਅੱਧਾ ਕੁ ਗਲਾਸ ਤੁਸੀਂ ਲੈ ਲਓ, ਇਹਦਾ ਕਿਹੜਾ ਕੋਈ ਵਿਗਾੜ ਹੈਗਾ। ਇਹਦੇ ਵਿੱਚੋਂ 2 ਚਮਚੇ ਸ਼ਹਿਦ ਦੇ ਮਿਕਸ ਕਰਕੇ ਉਹ ਪੀਣਾ ਹੈਗਾ ਜੀ ਤੁਸੀਂ। ਗਾਜਰਾਂ ਦੇ ਜੂਸ ਨਾਲ ਸ਼ਹਿਦ ਮਿਕਸ ਕਰਕੇ, ਇਹ ਬਹੁਤ ਛੇਤੀ ਆਰਾਮ ਕਰੂਗਾ ਤੁਹਾਨੂੰ। ਫਿਰ ਨਹੀਂ ਤਾਂ ਆਪਣੇ ਅੱਧਾ ਕੁ ਕੱਪ ਮੂਲੀ ਦਾ ਜੂਸ ਲੈ ਕੇ, ਅੱਧਾ ਕੁ ਕੱਪ ਵਿੱਚੋਂ ਪਾਲਕ ਦਾ ਜੂਸ ਮਿਕਸ ਕਰਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਅਦਰਕ ਤੇ ਲਸਣ ਦੀ ਚਟਨੀ ਬਣਾ ਕੇ ਰੋਟੀ ਰਾਟੀ ਨਾਲ ਖਾ ਲਿਆ ਕਰੋ। ਨਹੀਂ ਤਾਂ ਅੱਧਾ ਚਮਚਾ ਤੁਸੀਂ ਸਰਪਗੰਧਾ ਦਾ ਲੱਸੀ ਨਾਲ ਲੈਣਾ ਹੈਗਾ ਦੁਪਹਿਰ ਨੂੰ। ਇਹ ਤੁਸੀਂ ਆਪਣੇ, ਇਹ ਵੀ ਬਲੱਡ ਪ੍ਰੈਸ਼ਰ, ਲੋ ਬਲੱਡ ਪ੍ਰੈਸ਼ਰ ਨੂੰ ਠੀਕ ਕਰ ਦਿੰਦਾ ਹੈਗਾ। ਅਤੇ ਔਲੇ ਦਾ ਜੂਸ ਹੀ ਮੈਂ ਵਧੀਆ ਰਹਿੰਦਾ ਤੁਹਾਨੂੰ। 4-5 ਚਮਚੇ ਔਲੇ ਦਾ ਜੂਸ, ਅੱਧਾ ਕੁ ਗਲਾਸ ਪਾਣੀ ਦਾ ਅਤੇ 2 ਚਮਚੇ ਸ਼ਹਿਦ ਦੇ, ਇਹ ਮਿਕਸ ਕਰਕੇ ਤੁਸੀਂ ਆਪਣੇ ਪੀ ਲੈ ਲਿਆ ਕਰੋ ਰੋਜ਼। ਫਿਰ ਸਿਓ ਦਾ ਮੁਰੱਬਾ ਤੁਸੀਂ ਆਪਣੇ ਵਧੀਆ ਰਹੂਗਾ ਤੁਹਾਨੂੰ। ਸਿਓ ਦਾ ਮੁਰੱਬਾ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹਦੇ ਵਿੱਚੋਂ ਅਨਾਰ ਦਾ ਜੂਸ ਪੀ ਸਕਦੇ ਹੈਗੇ, ਕਾਲੀ ਮਿਰਚ ਥੋੜ੍ਹੀ ਪਾ ਕੇ, ਉਹ ਵਧੀਆ ਰਹੂਗਾ ਤੁਹਾਨੂੰ। ਫਿਰ ਜਿਹੜੇ ਕਹਿੰਦੇ ਸੀ ਕਹਿੰਦੇ ਬੱਚੇ ਨੂੰ ਖਾਂਸੀ ਰਹਿੰਦੀ ਹੈਗੀ, ਉਹ ਥੋੜ੍ਹਾ ਜਿਹਾ ਅਨਾਰ ਦਾ ਜੂਸ ਲੈ ਕੇ, ਬਣਿਆ ਬਣਾਇਆ ਮਿਲ ਜਾਂਦਾ ਸਟੋਰਾਂ 'ਚ, ਉਹਦੇ ਵਿੱਚੋਂ ਥੋੜ੍ਹਾ ਜਿਹਾ ਸ਼ਹਿਦ ਮਿਲਾ ਲੈਣਾ ਅਤੇ ਥੋੜ੍ਹੀ ਜਿਹੀ ਸ਼ੱਕਰ ਮਿਲਾ ਕੇ ਉਹ ਚਟਨੀ ਜਿਹੀ ਬਣਾ ਕੇ ਉਹ ਤੁਸੀਂ ਖਿਲਾਓ, ਚਟਾ ਲਓ ਨਿਆਣੇ ਨੂੰ, ਉਹ ਉਹਦੇ ਨਾਲ ਖਾਂਸੀ ਉਹਦੀ ਦੂਰ ਹੋ ਜਾਏਗੀ। ਜਾਂ ਫਿਰ ਉਹਨੇ ਤੁਸੀਂ ਖਾਂਸੀ ਵਾਸਤੇ ਲੈ ਸਕਦੇ ਬੱਚੇ ਦੀ ਮਲੱਠੀ ਲੈ ਕੇ, ਮਲੱਠੀ ਨੂੰ ਪੀ ਕੇ ਅੱਧਾ ਚਮਚਾ, ਅੱਧੇ 'ਤੇ ਥੋੜ੍ਹਾ ਇਕੱਠੇ ਰੱਖਿਓ, ਬੱਚਾ ਹੈਗਾ ਛੋਟਾ, ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਉਹ ਤੁਸੀਂ ਚਟਾ ਸਕਦੇ ਹੈਗੇ। ਨਹੀਂ ਤਾਂ ਜਿਹੜੀ ਲਾਲ ਇਲਾਇਚੀਆਂ ਹੁੰਦੀਆਂ ਹੈਗੀਆਂ, ਵੱਡੀਆਂ ਲਾਲ ਇਲਾਇਚੀਆਂ ਹੀ ਹੁੰਦੀਆਂ, ਉਹਨੂੰ ਥੋੜ੍ਹਾ ਜਿਹਾ ਉਹਨੂੰ ਭੁੰਨ ਕੇ ਉਹਦੀ ਉਹਨੇ ਪੀਸ, ਉਹਦਾ ਪਾਊਡਰ ਜਿਹਾ ਬਣਾ ਲੈਣਾ ਹੈਗਾ। 1 ਚੁਟਕੀ ਉਹਦੀ 'ਤੇ 1 ਚੁਟਕੀ ਇੱਕ ਥੋੜ੍ਹਾ ਸ਼ਹਿਦ ਪਾ ਕੇ ਉਹ ਤੁਸੀਂ ਬੱਚੇ ਨੂੰ ਚਟਾ ਸਕਦੇ ਹੈਗੇ ਤੁਸੀਂ। ਜੇ ਤੁਹਾਡੇ ਬੱਚੇ ਦੀ ਹੁਣ ਛਾਤੀ ਉਹਨੇ ਜਾਂ ਖੰਘ ਜਿਹੀ ਆਉਂਦੀ ਹੈਗੀ, ਛਾਤੀ ਜਿਹੀ ਉਹਨੇ ਤੁਹਾਨੂੰ ਲੱਗਦਾ ਫੀਲ ਹੁੰਦੀ ਵੀ ਉਹਨੇ ਜੰਮੀ ਜਿਹੀ ਹੈਗੀ, ਤਾਂ ਥੋੜ੍ਹਾ ਜਿਹਾ 1 ਚਮਚਾ ਤਾਰਪੀਨ ਦਾ ਤੇਲ ਅਤੇ 1 ਚਮਚਾ ਸਰੋਂ ਦਾ ਤੇਲ, ਨਹੀਂ ਤਾਂ 1 ਚਮਚਾ ਇਹਦਾ ਤਾਰਪੀਨ ਦਾ ਤੇਲ ਜਾਂ 1 ਚਮਚਾ ਤਿਲਾਂ ਦਾ ਤੇਲ, ਦੋਵਾਂ ਦੇ ਕੋਈ ਲੈ ਲਓ। ਤਿਲਾਂ ਦਾ ਤੇਲ ਵਧੀਆ ਰਹੂਗਾ ਜੇ ਠੰਡ ਲੱਗੀ ਬੱਚੇ ਨੂੰ, ਤੁਹਾਨੂੰ ਪਤਾ ਵੀ ਠੰਡ ਲੱਗੀ ਵੀ ਜਾਂ ਨਮੋਨੀਆ ਜਾਂ ਹੋ ਰਿਹਾ, ਇਹ ਵਧੀਆ ਚੀਜ਼ ਹੈ ਜੀ। ਤਾਰਪੀਨ ਦਾ ਤੇਲ ਅਤੇ ਤਿਲਾਂ ਦਾ ਤੇਲ ਅਤੇ ਥੋੜ੍ਹਾ ਜਿਹਾ ਮੁਸ਼ਕ ਪਾ ਕੇ ਉਹਦੀ ਮਾਲਿਸ਼ ਕਰ ਦਿਓ ਬੱਚੇ ਦੀ ਛਾਤੀ 'ਤੇ, ਐਨ ਉਹਦੀ ਗਲੇ ਖੰਘ ਖੁੰਘ ਚਲੀ ਜਾਊਗੀ, ਗਲੇ ਨੂੰ ਆਰਾਮ ਆ ਜਾਊਗਾ ਜੀ। ਜੇ ਪਸਲੀਆਂ ਜਿਹੀਆਂ ਵੀ ਚੱਲਦੀਆਂ ਤਾਂ ਵੀ ਵਧੀਆ ਚੀਜ਼ ਹੈਗੀ ਹੈ ਇਹਦੇ ਵਾਸਤੇ। ਨਹੀਂ ਤਾਂ ਛਾਤੀ ਦੇ ਉੱਤੇ ਉਹਨੇ ਰਾਈ ਦੇ ਤੇਲ ਦੀ ਮਾਲਿਸ਼ ਕਰ ਦਿਓ, ਉਹ ਵਧੀਆ ਚੀਜ਼ ਹੈਗੀ। ਨਹੀਂ ਤਾਂ ਅਦਰਕ ਦਾ ਰਸ ਅੱਧਾ ਚਮਚਾ ਲੈ ਕੇ ਥੋੜ੍ਹਾ ਜਿਹਾ ਵਿੱਚ ਸ਼ਾਇਦ ਮਿਕਸ ਕਰਕੇ ਉਹ ਬੱਚੇ ਨੂੰ ਚਟਾ ਦਿਓ। ਜਿਹੜਾ ਮੈਂ ਅੱਗੇ ਕਰਦੇ ਸੀਗੇ ਜੀ, ਜਿਹੜੇ ਕਹਿੰਦੇ ਸੀਗੇ ਗੋਡਿਆਂ ਦਾ ਦਰਦ ਜਿਹੜਾ ਰਹਿੰਦਾ ਹੈਗਾ, ਉਹ ਆਪਣੇ ਨਾਗਰ ਮੋਥਾ ਮਿਲ ਜਾਂਦਾ ਜੀ ਇੱਥੇ। ਨਾਗਰ ਮੋਥਾ ਪਾਊਡਰ ਦਾ, ਜਿਹੜਾ ਪੰਜਾਬੀਆਂ ਉਹਨੂੰ ਡੇਲਾ ਘਾਹ ਵੀ ਕਹਿੰਦੇ ਨੇ, ਘਾਹ ਡੇਲਾ, ਉਹਦਾ ਪਾਊਡਰ ਬਣਾਇਆ ਮਿਲ ਜਾਂਦਾ ਜੀ ਸਟੋਰਾਂ 'ਚ, ਮੈਂ ਆਪ ਦੇਖਿਆ ਹੈਗਾ। ਉਹਦਾ 1 ਚਮਚਾ ਤੁਸੀਂ ਆਪਣੇ ਯੂਜ਼ ਕਰ ਲਓ ਰੋਜ਼, ਇਹ ਵੀ ਦਰਦਾਂ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਅਨਾਰ ਦਾ ਜੂਸ ਅਤੇ 2-3 ਚਮਚੇ ਵਿੱਚੋਂ ਅਦਰਕ ਦਾ ਰਸ, ਇਹ ਮਿਕਸ ਕਰਕੇ ਤੁਸੀਂ ਆਪਣੇ ਲੈ ਲਿਆ ਕਰੋ। ਜਾਂ ਗੋਡਿਆਂ ਦੇ ਦਰਦ ਵਾਸਤੇ ਸੁੰਡ, ਅਨਾਰ ਦਾਣਾ, ਕਾਲੀ ਮਿਰਚ, ਸਿੰਧਾ ਨੂਣ, ਬਾਏ ਬਡਿੰਗ, ਇਹ ਸਾਰੀਆਂ ਚੀਜ਼ਾਂ ਲੈ ਕੇ 1 ਚਮਚਾ ਤੁਸੀਂ ਇਹਦਾ ਲੈ ਸਕਦੇ ਹੈਗੇ। ਅਤੇ ਨਹੀਂ ਤਾਂ ਯੋਗਰਾ ਯੂਗਲ ਦੀਆਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਬਣੀਆਂ ਬਣਾਈਆਂ ਮਿਲ ਜਾਂਦੀਆਂ, ਇਹ ਲੈ ਸਕਦੇ ਹੈਗੇ ਤੁਸੀਂ। ਜਿਹੜਾ ਮੈਂ ਆਪ ਯੂਜ਼ ਕਰਿਆ ਸੀਗਾ ਗੋਡਿਆਂ ਦੇ ਦਰਦ ਵਾਸਤੇ, ਉਹ ਹੈਗਾ ਜੀ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੈਦ ਮੁਸਲੀ, ਇਹ ਬਰਾਬਰ ਲੈ ਕੇ ਤੁਸੀਂ ਆਪਣੇ ਚਮਚੇ ਦਾ ਤੀਆ ਹਿੱਸਾ, ਅੱਧਾ ਚਮਚਾ ਬਸ ਇਹ ਖਾਓ, ਮੇਨਾ ਖਾਓ, ਐਨ ਗੋਡਿਆਂ ਗਾਡਿਆਂ ਦਾ ਦਰਦ ਐਨ ਚਲੇ ਜਾਂਦਾ ਜੀ ਵਧੀਆ। ਮੈਂ ਆਪ ਖੁਦ ਯੂਜ਼ ਕਰਿਆ ਆਪਣੇ ਵਾਸਤੇ, 2-3 ਸਾਲ ਹੋ ਗਏ ਜਦ ਕਰਿਆ ਸੀਗਾ, ਮੁੜ ਕੇ ਅੱਜ ਤੱਕ ਨਹੀਂ ਦਰਦ ਹੋਇਆ ਗੋਡਿਆਂ 'ਚ। ਅੱਛਾ, ਨਹੀਂ ਦਵਾਈਆਂ ਕਰਨੀ ਜਾਣਾ, ਫਿਰ ਨਹੀਂ ਤਾਂ ਘਰ ਦਾ ਹੀ ਇਲਾਜ ਹੈਗਾ। ਜੋੜਾਂ ਦਾ ਦਰਦ ਹੋਵੇ, ਗੋਡਿਆਂ ਦਾ ਦਰਦ ਹੋਵੇ, ਇਹਦੇ ਵਿੱਚੋਂ ਲੈਣੀ ਹੈਗੀ ਤੁਸੀਂ ਹਾਲੋਂ, ਕਲੌਂਜੀ, ਮੇਥੀ, ਅਜਵਾਇਣ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ
ਰੋਜ਼ ਲੈ ਲਿਆ ਕਰੋ ਗਰਮ ਕੋਸੇ ਪਾਣੀ ਨਾਲ। ਜਿਨ੍ਹਾਂ ਦੇ ਜੋੜਾਂ ਦੇ ਦਰਦ ਹੈਗੇ ਜਾਂ ਦਰਦ ਹੈਗੇ ਉਹਨਾਂ ਫਰਿੱਜ ਦਾ ਪਾਣੀ ਨਹੀਂ ਯੂਜ਼ ਕਰਨਾ, ਕੋਸਾ ਪਾਣੀ ਯੂਜ਼ ਕਰੇ ਕਰੇ ਜਾਂ ਆਪਣੇ ਟੈਂਪਰੇਚਰ ਰੂਮ ਟੈਂਪਰੇਚਰ 'ਤੇ ਆਪਣੇ ਪਾਣੀ ਜਿਹੜਾ ਯੂਜ਼ ਕਰਨਾ ਹੈਗਾ ਇਹਦੇ ਵਾਸਤੇ। ਜਾਂ ਫਿਰ ਤੁਸੀਂ ਜਿਹੜੇ ਸ਼ੂਗਰ ਵਾਸਤੇ ਪੁੱਛਦੇ ਸੀਗੇ ਵੀ ਨੋਰਮਲ ਨੂੰ ਤਾਂ ਸ਼ੂਗਰ ਹੈ ਪਰ ਗੋਲੀ ਖਾਂਦੇ ਆ, ਉਹ ਗੋਲੀ ਤਾਂ ਛੱਡੇ ਦੇਵੇਂ, ਉਹਨਾਂ ਨੂੰ ਕੀ ਲੋੜ ਹੈ ਗੋਲੀ ਖਾਣੇ ਕਿ 120-25 ਉਹਨਾਂ ਦੀ ਸ਼ੂਗਰ ਰਹਿੰਦੀ। ਉਹ ਆਪਣੇ ਐਂ ਕਰੇ ਆਪਣੇ ਸਿੱਧੀ ਗਲੇ ਬਗੈਰ ਉਸ 'ਤੇ ਲੈ ਸਕਦੇ ਹੈਗੇ ਸੌਂਫ, ਔਲਾ, ਮੇਥੀ, ਤਿੰਨੇ ਚੀਜ਼ਾਂ ਲੈਣੀਆਂ ਜੀ। ਸੌਂਫ, ਔਲਾ, ਮੇਥੀ ਬਰਾਬਰ ਲੈਣੀਆਂ, 50-50 ਗ੍ਰਾਮ ਲੈ ਲਓ। ਇੱਕ ਚਮਚਾ ਤੁਸੀਂ ਰੋਜ਼ ਖਾਈ ਚੱਲੋ ਜੀ। ਇਹ ਆਪਣੇ ਸ਼ੂਗਰ ਵਾਸਤੇ ਮੇਰੀ ਵਾਈਫ ਨੂੰ 10 ਸਾਲ ਹੋ ਗਏ ਖਾਂਦੀ ਨੂੰ, ਕਦੀ ਆਪਣੇ ਸ਼ੂਗਰ ਉਹਦੀ ਹਾਈ ਨਹੀਂ ਹੋਈ, ਐਨ ਨੋਰਮਲ ਰਹਿੰਦੀ ਹੈਗੀ ਆਪਣੇ 8-9 ਆਪਣੇ ਕਨੇਡੀਅਨ ਕਰਕੇ, ਅਤੇ ਉੱਧਰ ਐਨ ਪੂਰੀ ਨੋਰਮਲ ਰਹਿੰਦੀ ਜਿਹਦੇ ਨਾਲ। ਸੌਂਫ, ਔਲਾ, ਮੇਥੀ ਤਿੰਨੇ ਚੀਜ਼ਾਂ ਮੈਂ ਦੁਬਾਰਾ ਬੋਲਤੀਆਂ ਸਾਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਨਹੀਂ ਤਾਂ ਲੈ ਲਓ ਮੇਥੀ 100 ਗ੍ਰਾਮ, ਤੇਜ਼ ਪੱਤਾ 100 ਗ੍ਰਾਮ, ਜਾਮਨ ਦੀ ਉਡਲੀ 150 ਗ੍ਰਾਮ, ਬੇਲ ਪੱਤਰ, ਬੇਲ ਪਾਊਡਰ ਵੀ ਜਿਹਨਾਂ ਨੂੰ ਕਹਿੰਦੇ ਹੈਗੇ, ਸੇਵੇਂ ਨਾਮ ਹੈ, ਚਾਹੇ ਬੇਲ ਪੱਤਰ ਲਿਖਿਆ ਹੋਵੇ ਚਾਹੇ ਬੇਲ ਪਾਊਡਰ ਲਿਖਿਆ ਹੋਵੇ, ਉਹ ਲੈਣਾ ਹੈਗਾ 250 ਗ੍ਰਾਮ। ਇਹਨਾਂ ਨੂੰ ਮਿਕਸ ਕਰਕੇ ਰੱਖ ਲਓ ਸਾਰਾ, ਇੱਕ ਚਮਚਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ। ਇਹ ਤੁਸੀਂ ਇਹਦਾ ਖਾ ਸਕਦੇ ਹੋ, ਇਹ ਵੀ ਸ਼ੂਗਰ ਵਾਸਤੇ ਵਧੀਆ ਚੀਜ਼ ਹੈਗੀ ਹੈ। ਜਾਂ ਫਿਰ ਨਹੀਂ ਤਾਂ ਆਪਣੇ 50 ਗ੍ਰਾਮ ਤੁਸੀਂ ਮੇਥੀ ਲੈ ਲਓ, 20 ਗ੍ਰਾਮ ਤੁਸੀਂ ਕਾਲੀ ਜੀਰੀ ਲੈਣੀ ਹੈਗੀ, 10 ਜਵੈਣ ਤੁਸੀਂ ਆਪਣੇ ਜਵੈਣ, ਇਹ ਤਿੰਨੇ ਚੀਜ਼ਾਂ ਜੀ, ਕਾਲੀ ਮੇਥੀ, ਕਾਲੀ ਜੀਰੀ, ਮੇਥੀ ਅਤੇ ਜਵੈਣ, ਇਹ ਥੋੜ੍ਹਾ ਰੋਸਟ ਜਿਹਾ ਕਰਕੇ ਉਹਨਾਂ ਨੂੰ ਇਹ ਤੁਸੀਂ ਆਪਣੇ ਇੱਕ ਚਮਚਾ ਆਰਾਮ ਨਾਲ ਕੋਸੇ ਪਾਣੀ ਨਾਲ ਆਪਣੇ ਲੈ ਲਿਆ ਕਰੋ। ਇਹ ਵੀ ਸ਼ੂਗਰ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਰੀਹ ਦਾ ਦਰਦ ਹੈਗਾ, ਉਹ ਤੁਸੀਂ ਅਸਗੰਧ ਲੈ ਸਕਦੇ ਹੋ ਰੀਹ ਦੇ ਦਰਦ ਵਾਸਤੇ। ਅਸਗੰਧ ਤੁਸੀਂ ਆਪਣੇ ਇੱਕ ਚਮਚਾ ਲੈ ਲਿਆ ਕਰੋ ਤਾਜ਼ੇ ਪਾਣੀ ਨਾਲ, ਕੋਸੇ ਪਾਣੀ ਨਾਲ, ਇਹ ਤੁਸੀਂ ਆਪਣੇ ਲੈ। ਜੇ ਕੋਈ ਇੰਡੀਆ ਭਾਈ ਹੈਗਾ ਇਹਦਾ ਰੀਹ ਦੀ ਦਰਦ ਵਾਲਾ, ਤਾਂ ਜਿਹੜਾ ਬੋਹੜ ਦਾ ਦਰਖਤ ਹੁੰਦਾ ਉੱਥੇ ਉਹਦੇ ਆਪਣੇ ਪੱਤੇ ਸੁਕਾ ਕੇ ਉਹਦਾ ਇੱਕ ਚਮਚਾ ਲੈ ਸਕਦੇ ਹਾਂ ਜੀ ਰੋਜ਼, ਉਹ ਬਹੁਤ ਵਧੀਆ ਚੀਜ਼ ਹੈ ਰੀਹ ਦੇ ਦਰਦ ਵਾਸਤੇ। ਫਿਰ ਤੁਸੀਂ ਆਪਣੇ ਓਲੀਵ ਆਇਲ ਦੇ ਵਿੱਚ ਫਟਕੜੀ ਥੋੜ੍ਹੀ ਮਿਕਸ ਕਰਕੇ ਉਹਦੀ ਤੁਸੀਂ ਮਾਲਿਸ਼ ਕਰ ਲਿਆ ਕਰੋ। ਇਹ ਵੀ ਸਿਆਟਿਕਾ ਪੇਨ ਆ ਜਿਹੜਾ ਰੀਹ ਦਾ ਦਰਦ, ਇਹਦੇ ਵਾਸਤੇ ਵਧੀਆ ਚੀਜ਼ ਰਹਿੰਦੀ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ ਕੂੜਾ ਸੱਕ, ਮਿੱਠੀਆਂ ਸਰੰਜਾਂ, ਅਸਗੰਧ, ਸੁੰਡ, ਇਹ ਚਾਰੇ ਚੀਜ਼ਾਂ ਤੁਸੀਂ ਲੈਣੀਆਂ ਹੈਗੀਆਂ। ਇਹ ਉਹਨੇ ਇੱਕ ਚਮਚਾ ਇਹਦਾ ਤੁਸੀਂ ਘੀ ਦੇ ਵਿੱਚ ਭਾਵੇਂ ਖੁਸ਼ਕ ਹੋਊਗੀ ਦਵਾਈ ਇਹ ਜਿਹੜੀ ਬਣੂਗੀ ਤਾਰੀ, ਚਾਹੇ ਤਾਂ ਪੰਜੀਰੀ ਤੁਸੀਂ ਬਣਾ ਲਓ, ਉਹਦੇ ਵਿੱਚੋਂ ਇੱਕ ਚਮਚਾ ਪਾ ਕੇ ਰੋਜ਼ ਖਾ ਲਿਆ ਕਰੋ, ਚਾਹੇ ਇੱਕ ਚਮਚਾ ਇਹਦਾ ਅਤੇ ਇੱਕ ਚਮਚਾ ਘੀ ਨਾਲ ਮਿਕਸ ਜਿਹਾ ਕਰਕੇ ਇਹ ਉਹਨੇ ਤੁਸੀਂ ਖਾ ਲਿਆ ਕਰੋ। ਇੱਕ ਪੰਜੀਰੀ ਜੀ ਬਣਾ ਕੇ ਖਾ ਲਓ, ਇੱਕ ਚਮਚਾ ਇਹਦੇ ਵਿੱਚ ਉਹ ਪਾ ਕੇ, ਉਹ ਵੀ ਵਧੀਆ ਚੀਜ਼ ਰਹਿੰਦੀ, ਬਣ ਜੂਗੀ ਗਲੇ ਤੁਹਾਨੂੰ ਥੋੜਾ ਨਹੀਂ ਫੀਲ ਹੋਣੇ ਕਾ। ਫਿਰ 2-3 ਛੁਹਾਰੇ ਤੁਸੀਂ ਰੋਜ਼ ਖਾ ਲਿਆ ਕਰੋ, ਇਹ ਵੀ ਸਿਆਟਿਕਾ ਵਾਸਤੇ 2 ਛੁਹਾਰੇ ਰੋਜ਼ ਖਾ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਅਤੇ ਆਪਣੇ ਤੁਸੀਂ ਆਪਣੇ ਰਾਈ ਜਿਹੜੀ ਹੁੰਦੀ ਆ ਉਹਨੂੰ ਪਾਣੀ ਪਾ ਕੇ ਪੇਸਟ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਜਾਂ ਫਿਰ ਇੱਕ ਚਮਚਾ ਅਦਰਕ ਦਾ ਰਸ ਅਤੇ ਅੱਧਾ ਕੁ ਚਮਚਾ ਦੇਸੀ ਘੀ, ਇਹ ਮਿਕਸ ਕਰਕੇ ਤੁਸੀਂ ਆਪਣੇ ਖਾਣਾ ਹੈਗਾ ਜੀ। ਸਮਾਂ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸੁਣਾ ਦੂੰਗੇ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ।